ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਅੱਜ ਦੇ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਅਜਿਹੀ ਜਿੱਦ ਦੀ, ਇੱਕ ਅਜਿਹੀ ਕੋਸ਼ਿਸ਼ ਦੀ, ਇੱਕ ਅਜਿਹੀ ਲਗਨ ਦੀ, ਦ੍ਰਿੜਤਾ ਦੀ, ਸਿਰੜ ਦੀ, ਜਿਹਦੇ ਕਰਕੇ ਪੰਜਾਬ ਦੇ ਕਈ ਘਰਾਂ ਦੀਆਂ ਧੀਆਂ ਜਿਹੜੀਆਂ ਨੇ ਉਹ ਜੱਜ ਬਣੀਆਂ ਨੇ। ਤੇ ਜੇਕਰ ਇਹਨਾਂ ਦਾ ਜੱਜ ਬਣਨ ਦਾ ਸੁਪਨਾ ਤੁਸੀਂ ਦੇਖੋਗੇ ਕਿ ਇਹਨਾਂ ਨੇ ਕਿਹੜੇ ਹਾਲਾਤਾਂ 'ਚ ਲਿਆ, ਤਾਂ ਜਦੋਂ ਤੁਸੀਂ ਸਾਰੀ ਕਹਾਣੀ ਸੁਣੋਗੇ, ਜਦੋਂ ਤੁਸੀਂ ਸਾਰੀ ਇਹ ਵਿਥਿਆ ਸੁਣੋਗੇ, ਦਾਸਤਾਨ ਸੁਣੋਗੇ, ਤਾਂ ਤੁਹਾਡੇ ਤੋਂ ਸ਼ੇਅਰ ਕੀਤੇ ਬਿਨਾਂ ਰਿਹਾ ਨਹੀਂ ਜਾਣਾ। ਅਸਲ ਦੇ ਵਿੱਚ ਇਹ ਕਿਹਾ ਜਾਂਦਾ ਅਕਸਰ ਹੀ ਕਿ ਬਹੁਤ ਸਾਰੀਆਂ ਚੀਜ਼ਾਂ, ਗਰੀਬੀ ਤੁਹਾਡੇ ਬਹੁਤ ਸਾਰੇ ਸ਼ੌਂਕ ਛੁਡਵਾ ਦਿੰਦੀ ਹੈ। ਜੇਕਰ ਘਰੇ ਤੁਹਾਡੇ ਗੁਰਬਤ ਆ ਤਾਂ ਤੁਸੀਂ ਪੜ੍ਹਾਈਆਂ ਨਹੀਂ ਕਰ ਸਕਦੇ, ਉਹ ਸਿੱਖਿਆ ਨਹੀਂ ਹਾਸਲ ਕਰ ਸਕਦੇ। ਪਰ ਪੰਜਾਬ ਦੀਆਂ ਇਹ ਜਿਹੜੀਆਂ ਧੀਆਂ ਦੀ ਮੈਂ ਕਹਾਣੀ ਦੱਸਣ ਜਾ ਰਿਹਾ ਵਾਂ, ਇਹਨਾਂ ਦੇ ਘਰਾਂ ਦੇ ਵਿੱਚ ਗੁਰਬਤ ਸੀ, ਪਰ ਇਹਨਾਂ ਨੇ ਗੁਰਬਤ ਘਰੋਂ ਕੱਢੀ ਹੈ। ਔਰ ਜਿਹੜੀ ਹਾਲਾਤਾਂ ਨੇ ਇਹਨਾਂ ਦੇ ਨਾਲ ਬੇਇਨਸਾਫੀ ਕੀਤੀ ਸੀ, ਹੁਣ ਉਮੀਦ ਕਰਦੇ ਹਾਂ ਕਿ ਇਹ ਜੱਜ ਬਣ ਕੇ ਉਹ ਜਿਹੜੀ ਬੇਇਨਸਾਫੀ ਹੈ ਉਹਦੇ ਨਾਲ ਇਨਸਾਫ ਕਰਨਗੀਆਂ। ਮਤਲਬ ਕਿ ਕਹਿ ਸਕਦੇ ਹਾਂ ਕਿ ਜਿਹੜੇ ਹਾਲਾਤ ਇਹਨਾਂ ਨੇ ਜਿਹੜੇ ਹਾਲਾਤਾਂ ਦੇ ਵਿੱਚੋਂ ਲੰਘੀਆਂ, ਉਹਨਾਂ ਹਾਲਾਤਾਂ ਦੀ ਜਿਹੜੀ ਬੇਇਨਸਾਫੀ ਹੈ, ਹੁਣ ਅੱਗੇ ਜਾ ਕੇ ਇਹ ਕੁੜੀਆਂ ਜੱਜ ਦੀ ਕੁਰਸੀ 'ਤੇ ਬਹਿ ਕੇ ਇਨਸਾਫ ਜ਼ਰੂਰ ਕਰਨਗੀਆਂ। ਗੱਲਬਾਤ ਕਰਦੇ ਉਹਨਾਂ ਬੱਚੀਆਂ ਬਾਰੇ ਜਿਹੜੀਆਂ ਲੰਘੀ ਦਿਨੀ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ PCS ਜੁਡੀਸ਼ੀਅਰੀ ਦਾ ਜਿਹੜਾ ਨਤੀਜਾ ਸੀ ਉਹ ਐਲਾਨਿਆ ਗਿਆ, ਤਾਂ ਬਹੁਤ ਸਾਰੀਆਂ ਇਹਦੇ ਵਿੱਚੋਂ ਮਿਸਾਲਾਂ ਬੱਚੀਆਂ ਦੀਆਂ, ਧੀਆਂ ਦੀਆਂ ਐਸੀਆਂ ਮਿਲੀਆਂ ਜਿਨ੍ਹਾਂ ਨੇ ਬੜੀ ਗੁਰਬਤ ਦੇ ਵਿੱਚ, ਕਿਸੇ ਨੇ ਹੋਸਟਲਾਂ ਦੇ ਵਿੱਚ ਇੱਕ ਡੰਗ ਦੀ ਰੋਟੀ ਛੱਡੀ, ਕਿਸੇ ਦਾ ਬਾਪ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ, ਕਿਸੇ ਦਾ ਬਾਪ ਆਟੋ ਰਿਕਸ਼ਾ ਜਾਂ ਉਹ ਜਿਹੜੀ ਟੈਕਸੀ ਗੱਡੀ ਆ ਉਹ ਚਲਾਉਂਦਾ ਸੀ, ਟੈਂਪੂ ਚਲਾਉਂਦਾ ਸੀ, ਕਿਸੇ ਦੇ ਬਾਪ ਸਿਰ ਤੇ ਉੱਤੇ ਹੈ ਹੀ ਨਹੀਂ ਸੀ, ਕੋਈ 1.5 ਕਿੱਲੇ ਵਾਲੇ ਕਿਸਾਨ ਦੀ ਧੀ ਹੈ। ਸੋ ਇਹ ਸਾਰੀਆਂ ਦੀਆਂ ਮਿਸਾਲਾਂ ਨੇ। ਪਹਿਲਾਂ ਤਾਂ ਉਹਨਾਂ ਦੀ ਜਿਹੜੀ ਵਿਥਿਆ, ਉਹਨਾਂ ਨੇ ਕਿਵੇਂ ਕਿਵੇਂ ਆਪਣੀਆਂ ਮੰਜ਼ਿਲਾਂ ਨੂੰ ਸਰ ਪਾਇਆ ਕੀਤਾ, ਉਹਦੇ ਬਾਰੇ ਚਰਚਾ ਕਰਦੇ ਹਾਂ। ਤੇ ਉਸ ਤੋਂ ਬਾਅਦ ਜਿਹੜੇ ਵਿਹਲੜ ਨੇ ਲੋਕ, ਜਿਹੜੇ ਕਿਸੇ ਕਿਸਮਤ ਦੇ ਕ੍ਰਿਸ਼ਮੇ ਦੀ ਆਸ ਦੇ ਵਿੱਚ ਬੈਠੇ ਨੇ, ਉਹ ਜ਼ਰੂਰ ਇਸ ਰਿਪੋਰਟ ਨੂੰ ਸੁਣਨ, ਇਸ ਵਿਥਿਆ ਨੂੰ ਸੁਣਨ, ਇਸ ਕਹਾਣੀ ਨੂੰ ਸੁਣਨ। ਹੋ ਸਕਦਾ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਮਿਹਨਤ ਨਾਂ ਦਾ ਪੌਦਾ ਜਿਹੜਾ ਉਹ ਉੱਗ ਆਵੇ। ਖੈਰ, ਦੋ ਕਹਾਵਤਾਂ ਅਕਸਰ ਹੀ ਆਪਾਂ ਪੰਜਾਬੀ ਦੇ ਵਿੱਚ ਸੁਣਦੇ ਆ ਬਜ਼ੁਰਗਾਂ ਕੋਲੋਂ ਜਾਂ ਸਿਆਣਿਆਂ ਕੋਲੋਂ। ਇੱਕ ਤਾਂ ਹਿੰਮਤੇ ਮਰਦਾ ਮਦਦ ਖੁਦਾ, ਅਤੇ ਦੂਜਾ ਬੇਹਿੰਮਤੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਬਾਬਾ ਨਜ਼ਮੀ ਜੀ ਦੀ ਇਹ ਕਵਿਤਾ ਲਿਖੀ ਹੋਈ ਹੈ। ਖੈਰ, ਮੋਹਾਲੀ ਦੇ ਵਿੱਚ ਪਿੰਡ ਹੈ ਕੈਲੋ, ਅਤੇ ਉੱਥੋਂ ਦੀ ਪਰਮਿੰਦਰ ਕੌਰ ਆ। ਉਹਨਾਂ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਪਾਪਾ ਮੈਂ ਜੱਜ ਬਣ ਗਈ ਹਾਂ। ਪਰਮਿੰਦਰ ਕੌਰ ਦੇ ਪਿਤਾ ਜਿਹੜੇ ਨੇ ਉਹ ਸਿਕਿਉਰਿਟੀ ਗਾਰਡ ਨੇ, ਸੁਰਮੁਖ ਸਿੰਘ ਉਹਨਾਂ ਦਾ ਨਾਮ ਆ, ਅਤੇ ਉਹਨਾਂ ਨੇ ਸਿਰ ਦੇ ਉੱਤੇ ਹੱਥ ਰੱਖ ਕੇ ਕਿਹਾ ਕਿ ਵਾਹ ਧੀਏ, ਸ਼ਾਬਾਸ਼ ਤੇਰੇ। ਸੋ ਇਹਦੀ ਜਿਹੜੀ ਮਾਤਾ ਵਾ ਕੁਲਦੀਪ ਕੌਰ, ਉਹ ਮਨਰੇਗਾ ਮਜ਼ਦੂਰ ਹੈ। ਜਦੋਂ ਮਾਂ ਵਿਆਹ ਸਾਹਿਆਂ ਦੇ ਵਿੱਚ ਭਾਂਡੇ ਮਾਂਜਣ ਜਾਂਦੀ ਸੀ ਤਾਂ ਛੋਟੀ ਉਮਰੇ ਪਰਮਿੰਦਰ ਕੌਰ ਵੀ ਉਹਦੇ ਨਾਲ ਚਲੀ ਜਾਂਦੀ ਸੀ। ਉਹਨੂੰ ਲੱਗਦਾ ਸੀਗਾ ਕਿ ਸਾਡੇ ਹਿੱਸੇ ਭਾਂਡੇ ਕਿਉਂ ਆਏ ਨੇ। ਉਹ ਸਰਕਾਰੀ ਸਕੂਲ 'ਚ ਪੜ੍ਹਦੀ ਹੈ, ਫਿਰ ਲਾ ਕਰਦੀ ਹੈ, ਅਤੇ ਤਿਆਰੀ ਦੇ ਦਿਨਾਂ ਦੇ ਵਿੱਚ ਸਿਰਫ ਇਹ ਕੁੜੀ 4 ਘੰਟੇ ਸੌਂਦੀ ਸੀ। ਇਹ ਕਹਾਣੀ ਹੈ ਪਰਮਿੰਦਰ ਕੌਰ ਦੀ, ਜਿਹੜੀ ਕਿ ਮੋਹਾਲੀ ਜ਼ਿਲ੍ਹੇ ਦੇ ਇੱਕ ਪਿੰਡ ਦੀ ਧੀ ਹੈ। ਸੰਗਰੂਰ ਦੇ ਵਿੱਚ ਪਿੰਡ ਪੈਂਦਾ ਵਾ ਸ਼ੇਰਪੁਰ, ਉੱਥੋਂ ਦੀ ਰਮਨਦੀਪ ਕੌਰ ਵੀ ਜੱਜ ਬਣੀ ਹੈ। ਉਹਨਾਂ ਦਾ ਪਿਤਾ ਨਾਰ ਸਿੰਘ ਮਜ਼ਦੂਰੀ ਕਰਦਾ ਵਾ। ਮਾਪੇ ਆਖਦੇ ਸਨ ਕਿ ਕੁੜੀਏ B.Ed ਕਰ ਲਾ, ਤੂੰ ਕਿਹੜਾ ਜੱਜ ਲੱਗ ਜਾਣਾ। ਜਦੋਂ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਸੀ ਤਾਂ ਖੁਦ ਇੱਕ ਡੰਗ ਖਾਣਾ ਛੱਡ ਦਿੰਦੀ ਸੀ, ਕਿਉਂਕਿ ਮੈਸ ਬਿੱਲ ਦੇ ਲਈ ਪੈਸੇ ਨਹੀਂ ਸੀ ਬਚਦੇ। ਅੱਜ ਤੁਹਾਡੇ 'ਚੋਂ, ਮੇਰੇ ਵਰਗਿਆਂ ਤੋਂ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੂੰ ਬਕਾਇਦਾ ਪੋਕਟ ਮਨੀ ਮਿਲਦੀ ਹੈ। ਮੈਸ ਬਿੱਲ ਦਾ ਤਾਂ ਘਰ ਦੇ ਪੇ ਕਰ ਹੀ ਦਿੰਦੇ ਆ ਕਿ ਜੇ ਤੇਰਾ ਜੀ ਕੀਤਾ ਬਾਹਰੋਂ ਖਾਣ ਨੂੰ ਤਾਂ ਤੂੰ ਆਹ ਖਾ ਲਈ। ਜੂਸ, ਪੀਜ਼ੇ, ਬਰਗਰ, ਨਿਊਡਲ, ਕਿੰਨਾ ਕੁਛ ਸਟੂਡੈਂਟ ਲਾਈਫ ਦੇ ਵਿੱਚ ਆਪਾਂ ਚੱਖਦੇ ਹਾਂ, ਖਾਂਦੇ ਹਾਂ। ਪਰ ਇਸ ਬੱਚੀ ਨੇ, ਜਿਹਦਾ ਨਾਮ ਆ ਰਮਨਦੀਪ ਕੌਰ, ਇਹਨੇ ਹੋਸਟਲ ਦੇ ਵਿੱਚੋਂ ਇੱਕ ਡੰਗ ਦੀ ਰੋਟੀ ਤੱਕ ਛੱਡ ਦਿੱਤੀ ਕਿ ਖਰਚਾ ਮੈਥੋਂ ਪੂਰਾ ਨਹੀਂ ਆਉਂਦਾ। ਪਰ ਇਹ ਹੁਣ ਕੀ ਬਣੀ ਆ? ਜੱਜ ਬਣੀ ਹੈ। ਇਸੇ ਤਰ੍ਹਾਂ ਸ਼ਿਵਾਨੀ ਜੱਜ ਬਣੀ ਹੈ। ਕਪੂਰਥਲਾ ਦੇ ਆਟੋ ਰਿਕਸ਼ਾ ਚਲਾਉਣ ਵਾਲੇ ਬਲਜੀਤ ਸਿੰਘ ਦੀ ਭਾਣਜੀ ਆ। ਸ਼ਿਵਾਨੀ 3 ਵਰ੍ਹਿਆਂ ਦੀ ਸੀ, ਉਹ ਮਾਂ ਨੇ ਉਸ ਨੂੰ ਮਾਮੇ ਕੋਲ ਛੱਡ ਦਿੱਤਾ। ਮਾਮੇ ਬਲਜੀਤ ਸਿੰਘ ਨੇ ਭਾਣਜੀ ਦੀ ਪਰਵਰਿਸ਼ ਕਰਨ ਖਾਤਰ ਖੁਦ ਵਿਆਹ ਨਾ ਕਰਾਉਣ ਦਾ ਫੈਸਲਾ ਕੀਤਾ, ਅਤੇ ਸ਼ਿਵਾਨੀ ਜੱਜ ਬਣੀ ਆ। ਮਰੇਲਕੋਟਲਾ ਦੀ ਧੀ ਆ ਗੁਲਫਾਮ, ਉਹਦਾ ਜਿਹੜਾ ਆਬੂ ਹੈ, ਉਹਦਾ ਜਿਹੜਾ ਪਿਤਾ, ਉਹ ਟੈਂਪੂ ਡਰਾਈਵਰ ਹੈ। ਜਦੋਂ ਗੁਲਫਾਮ 7ਵੀਂ ਸਕੂਲ ਦੇ ਵਿੱਚ ਪੜ੍ਹਦੀ ਸੀ, ਫੀਸ ਨਾ ਤਾਰੀ ਗਈ ਤਾਂ ਉਸਦੀ ਜਿਹੜੀ ਅੰਮੀ ਸੀ ਉਹ ਸਕੂਲ ਦੇ ਵਿੱਚੋਂ ਨਾ ਕਟਵਾਉਣ ਦੀ ਚਲੀ ਗਈ। ਸਕੂਲ ਅਧਿਆਪਕਾਂ ਨੇ ਗੁਲਫਾਮ ਦੀ ਪੜ੍ਹਾਈ ਦਾ ਜ਼ਿੰਮਾ ਲਿਆ। ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਲਾ ਦੀ ਪੜ੍ਹਾਈ ਦੇ ਦੌਰਾਨ ਹੋਸਟਲ ਦਾ ਖਰਚਾ ਚੁੱਕਣ ਦੀ ਪਹੁੰਚ ਨਹੀਂ ਸੀ। ਵਿੱਦਿਆ ਨੇ ਸਕਾਲਰਸ਼ਿਪ ਦੇ ਨਾਲ ਸਿਰੇ ਲਾਈ ਅਤੇ ਅਖੀਰ ਗੁਲਫਾਮ ਜੱਜ ਬਣ ਗਈ। ਇਸੇ ਤਰ੍ਹਾਂ ਮੋਹਾਲੀ ਦੇ ਪਿੰਡ ਖਰੜ ਦੀ ਹੈ ਕਿਰਨਦੀਪ ਕੌਰ। ਉਹਦਾ ਸੁਪਨਾ ਪੂਰਾ ਕਰਨ ਦੇ ਲਈ ਉਹਦੀ ਮਾਤਾ ਨੇ ਹਰਪ੍ਰੀਤ ਕੌਰ ਨੇ ਫੈਕਟਰੀ ਦੇ ਵਿੱਚ ਦਿਹਾੜੀ ਕੀਤੀ, ਕਦੇ ਬੁਟੀਕ ਚਲਾਇਆ, ਫੀਸਾਂ ਤਾਰੀਆਂ। ਕਿਰਨਦੀਪ 5 ਵਰ੍ਹਿਆਂ ਦੀ ਸੀ ਜਦੋਂ ਉਹਦਾ ਬਾਪ ਜਹਾਨੋਂ ਤੁਰ ਗਿਆ। ਚਾਚੇ ਕੁਲਵਿੰਦਰ ਨੇ ਵਿਆਹ ਨਾ ਕਰਾਉਣ ਦਾ ਫੈਸਲਾ ਕੀਤਾ ਅਤੇ ਕਿਰਨਦੀਪ ਦੇ ਪਾਲਣ ਪੋਸ਼ਣ ਦੇ ਵਿੱਚ ਜੁਟ ਗਿਆ। ਉਹ ਵੀ ਦਿਨ ਦੇਖੇ ਜਦੋਂ ਮਾਂ ਨੂੰ ਧੀ ਦੀ ਪੜ੍ਹਾਈ ਖਾਤਰ ਗਹਿਣੇ ਤੱਕ ਵੇਚਣੇ ਪਏ ਸਨ। ਇਸੇ ਤਰ੍ਹਾਂ ਪਿੰਡ ਰਸੂਲਪੁਰ ਦੇ 1.5 ਏਕੜ ਵਾਲੇ ਕਿਸਾਨ ਦੀ ਧੀ ਹੈ
ਸਤਨਾਮ ਸਿੰਘ ਦਾ ਕਿਸਾਨ ਦਾ ਨਾਮ ਆ, ਉਹਦੀ ਧੀ ਦਾ ਨਾਮ ਮਨਮੋਹਨਪ੍ਰੀਤ ਕੌਰ। ਉਹਨੇ ਨਾ ਦਿਨ ਦੇਖਿਆ ਨਾ ਰਾਤ, ਦਿਨੇ ਕਾਲਜ ਤੇ ਯੂਨੀਵਰਸਿਟੀ ਕੈਂਪਸ ਪੜ੍ਹਨ ਜਾਂਦੀ, ਸ਼ਾਮ ਨੂੰ ਟਿਊਸ਼ਨਾਂ ਕਰਦੀ ਤੇ ਰਾਤ ਨੂੰ ਖੁਦ ਦੀ ਪੜ੍ਹਾਈ ਕਰਦੀ। 9ਵੀਂ ਜਮਾਤ ਦੇ ਵਿੱਚ ਇੱਕ ਬੱਚੀ ਪੜ੍ਹਦੀ ਸੀ ਤੇ ਉਹਨੇ ਸਟਾਰ ਪਲੱਸ ਤੇ ਇੱਕ ਨਾਟਕ ਦੇਖਿਆ ਸੀ, ਇੱਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ। ਉਹ ਤੋਂ ਪ੍ਰਭਾਵਿਤ ਹੋ ਕੇ ਜੱਜ ਬਣਦਾ ਉਹਨੇ ਸੁਪਨਾ ਲਿਆ। ਅਕਸ਼ਿਤਾ ਕਟਾਰੀਆ ਉਹਦਾ ਨਾਮ ਆ। 25 ਸਾਲ ਦੀ ਉਮਰ ਦੇ ਵਿੱਚ ਉਹਨੇ ਆਪਣਾ ਮੁਕਾਮ ਹਾਸਲ ਕਰ ਲਿਆ। ਉਹਦੇ ਪਿਤਾ ਕੌਣ ਨੇ? ਉਹਦੇ ਪਿਤਾ ਇੱਕ ਜਿਹੜੇ ਨੇ ਉਹ ਕੈਮਿਸਟ ਸ਼ਾਪ ਚਲਾਉਂਦੇ ਨੇ, ਆਮ ਜਿਹੜੀ ਦਵਾਈਆਂ ਦੀ ਦੁਕਾਨ ਹੁੰਦੀ ਆਪਣੇ ਸ਼ਹਿਰਾਂ ਦੇ ਵਿੱਚ। ਸੋ ਇਹ ਕੁੜੀਆਂ ਉਹ ਨੇ ਜਿਨ੍ਹਾਂ ਦੇ ਨਾਲ ਹਾਲਾਤਾਂ ਦੀ ਬੇਇਨਸਾਫੀ ਕਰਦੇ ਹਾਲਾਤ, ਪਰ ਹੁਣ ਉਹਨਾਂ ਦੇ ਹੱਥ ਇਨਸਾਫ ਦੀ ਮਿਸਾਲ ਹੋਵੇਗੀ। ਇਹ ਕਹਾਣੀ ਉਹਨਾਂ ਦਰਜਨਾਂ ਧੀਆਂ ਦੀ ਹੈ ਜਿਹੜੀਆਂ ਕਿ ਹੁਣ PCS ਜੁਡੀਸ਼ਰੀ ਦਾ ਜਦੋਂ ਨਤੀਜਾ ਐਲਾਨਿਆ ਗਿਆ ਤੇ ਇਹ ਜੱਜ ਬਣੀਆਂ ਨੇ। ਸੋ ਇਹ ਤੁਸੀਂ ਦੇਖੋ ਕਿ ਕਿਸੇ ਦੇ ਮਾਮੇ ਨੇ ਪਾਲਿਆ, ਪਰਵਰਿਸ਼ ਕੀਤੀ, ਕਿਸੇ ਨੇ ਸਕਾਲਰਸ਼ਿਪ ਦੇ ਆਸਰੇ ਆਪਣੀ ਜਿਹੜੀ ਪੜ੍ਹਾਈ ਕੀਤੀ, ਕਿਸੇ ਨੇ ਟਿਊਸ਼ਨਾਂ ਪੜ੍ਹਾਈਆਂ, ਕਿਸੇ ਨੇ ਹੋਸਟਲ ਦੇ ਵਿੱਚ ਇੱਕ ਡੰਗ ਦੀ ਰੋਟੀ ਤੱਕ ਛੱਡ ਦਿੱਤੀ, ਪਰ ਆਪਣੀ ਜ਼ਿੱਦ ਪੂਰੀ ਕੀਤੀ। ਕੀ ਸੀ ਮਨ ਦੇ ਵਿੱਚ? ਦ੍ਰਿੜਤਾ ਸੀ। ਕੀ ਸੀ ਮਨ ਦੇ ਵਿੱਚ? ਲਗਨ ਸੀ ਕਿ ਗੁਰਬਤ ਘਰੋਂ ਧੱਕਣੀ ਹੈ, ਕਿਸੇ ਕੁਰਸੀ ਤੱਕ ਪਹੁੰਚਣਾ ਹੈ। ਕੀ ਸੀ ਮਨ ਦੇ ਵਿੱਚ? ਇੱਕ ਨਿਸ਼ਚਾ ਸੀ, ਮਿਹਨਤ ਕਰਨ ਦਾ ਜਜ਼ਬਾ ਸੀ। ਤੇ ਆਪਾਂ ਹੋਰ ਕੀ ਵੇਣੇ ਆ ਜਿਹੜੇ ਵਿਹਲੜ ਫਿਰਦੇ ਨੇ, ਜਿਹੜੇ ਕਹਿੰਦੇ ਨੇ ਕਿ ਕਿਸਮਤ ਆਸਰੇ ਕੁਛ ਕਰ ਲਾਂਗੇ, ਕਿਸਮਤ ਚਮਕੂਗੀ ਫੇਰ ਹੀ ਕੋਈ ਕੰਮ ਬਣੂਗਾ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਾਧਨਾ ਤੋਂ ਮਰਹੂਮ ਲੋਕ, ਸਾਧਨਾ ਤੋਂ ਵਾਂਝੇ ਲੋਕ, ਖਾਸ ਕਰਕੇ ਧੀਆਂ ਔਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਗੁਰਬਤ ਹੈ, ਉਹ ਜੱਜ ਦੀ ਕੁਰਸੀ ਤੱਕ ਪਹੁੰਚ ਸਕਦੀਆਂ। ਤੇ ਸਾਡੇ ਵਿੱਚੋਂ ਕਈ ਹੱਟੇ ਕੱਟੇ ਐਸੇ ਹੋਣਗੇ ਜਿਹੜੇ ਜੱਜ ਤਾਂ ਬਹੁਤ ਦੂਰ ਦੀ ਗੱਲ, ਜਿਨ੍ਹਾਂ ਤੋਂ ਆਮ ਭਰਤੀਆਂ ਤੱਕ ਜਿਹੜੀ ਹੈ ਉਹ ਕਲੀਅਰ ਨਹੀਂ ਹੁੰਦੀਆਂ, ਕਿਤੇ ਲਿਖਤੀ 'ਚੋਂ ਫੇਲ, ਕਿਤੇ ਕਿਸੇ 'ਚੋਂ ਫੇਲ। ਸੋ ਠੀਕ ਆ, ਆਪਾਂ ਕਹਿ ਦਿੰਦੇ ਹਾਂ ਕਿ ਸਰਕਾਰ ਕਿਹੜਾ ਨੌਕਰੀਆਂ ਦਿੰਦੀ ਹੈ ਜਾਂ ਉਹ ਇੱਕ ਅਲੱਗ ਬਹਿਸ ਹੋ ਸਕਦੀ ਹੈ, ਪਰ ਜਿਹੜੇ ਲੋਕ ਕਿਸਮਤ ਜਾਗਣ ਦੀ ਉਮੀਦ ਦੇ ਵਿੱਚ ਬੈਠੇ ਨੇ, ਉਹਨਾਂ ਲੋਕਾਂ ਨੂੰ ਚਾਹੀਦਾ ਹੈ ਕਿ ਆਪਣਾ ਟੀਚਾ ਜਾਂ ਨਿਸ਼ਾਨਾ ਮਿੱਥਣ ਵਾਲੇ ਲੋਕ ਅਕਸਰ ਹੀ ਜਿਹੜੇ ਆ ਉਹ ਨਾ ਮਿੱਥਣ ਵਾਲੇ ਲੋਕ, ਉਹ ਪਖੰਡੀਆਂ ਦੇ ਧੱਕੇ ਚੜ੍ਹ ਜਾਂਦੇ ਆ, ਡੇਰਿਆਂ ਦੇ ਧੱਕੇ ਚੜ੍ਹ ਜਾਂਦੇ ਆ, ਬੂਮਣੇ ਸਾਧਾਂ ਦੇ ਧੱਕੇ ਚੜ੍ਹ ਜਾਂਦੇ ਆ ਕਿ ਸਾਡੀਆਂ ਸ਼ਾਇਦ ਨੌਕਰੀਆਂ ਲੱਗ ਜਾਣਗੀਆਂ, ਸ਼ਾਇਦ ਸਾਨੂੰ ਨੌਕਰੀਆਂ ਦਵਾ ਦੇਣਗੇ, ਸਾਡੇ ਇਮਤਿਹਾਨ ਪਾਸ ਹੋ ਜਾਣਗੇ, ਜਾਂ ਵਿਹਲੇ ਰਹਿੰਦੇ ਆ ਕਿ ਸ਼ਾਇਦ ਕਿਸਮਤ ਮੋੜਾ ਖਾਊਗੀ ਫੇਰ ਹੀ ਕੋਈ ਕੰਮ ਬਣੂਗਾ। ਪਰ ਕਿਸਮਤ ਮਿਹਨਤ ਤੇ ਲਗਨ ਦੇ ਨਾਲ ਬਣਦੀ ਹੈ, ਇਮਤਿਹਾਨ ਪਾਸ ਕਰਨੇ ਪੈਂਦੇ ਆ। ਜੇ ਬੂਮਣਿਆਂ ਦੇ ਧਾਗਿਆਂ ਤਵੀਤਾਂ ਨੇ ਨੌਕਰੀਆਂ ਦਿਵਾਉਣੀਆਂ ਹੁੰਦੀਆਂ ਤਾਂ ਹੁਣ ਤੱਕ ਕਿਸੇ ਕਾਬਲ ਬੰਦੇ ਨੂੰ ਨੌਕਰੀ ਨਾ ਮਿਲਦੀ। ਤੁਸੀਂ ਮੰਨ ਕੇ ਚੱਲੋ, ਪਰ ਤੁਸੀਂ ਸਿਜਦਾ ਦਿਲ ਕਰਦਾ ਇਹਨਾਂ ਬੱਚੀਆਂ ਨੂੰ, ਇਹਨਾਂ ਧੀਆਂ ਨੂੰ, ਪੰਜਾਬ ਦੀਆਂ ਨੂੰ, ਜਿਨ੍ਹਾਂ ਨੇ ਗੁਰਬਤ ਦੇ ਵੇਲਿਆਂ ਦੇ ਵਿੱਚੋਂ ਨਿਕਲ ਕੇ, ਜਿਨ੍ਹਾਂ ਦਾ ਬਚਪਨਾ ਕਿਸੇ ਦਾ ਕਿਸੇ ਚੈਲੰਜ ਦੇ ਵਿੱਚ ਬੀਤਿਆ, ਕਿਸੇ ਦਾ ਕਿਸੇ ਚੈਲੰਜ ਦੇ ਵਿੱਚ ਬੀਤਿਆ। ਪੈਸੇ ਦੀ ਮਾਰ ਤਾਂ ਸੀਗੀ, ਕਿਸੇ ਦੇ 2 ਬੱਚੀਆਂ ਤਾਂ ਐਸੀਆਂ ਨੇ ਜਿਨ੍ਹਾਂ ਦੇ ਸਿਰ 'ਤੇ ਉਹਨਾਂ ਦੇ ਪਿਤਾ ਦਾ ਸਾਇਆ ਵੀ ਨਹੀਂ ਰਿਹਾ, ਪਰ ਬਾਵਜੂਦ ਇਸ ਦੇ ਉਹਨਾਂ ਨੇ ਮਿਹਨਤ ਨਹੀਂ ਛੱਡੀ, ਉਹਨਾਂ ਨੇ ਲਗਨ ਨਹੀਂ ਛੱਡੀ, ਉਹਨਾਂ ਨੇ ਦ੍ਰਿੜਤਾ ਨਹੀਂ ਛੱਡੀ, ਉਹਨਾਂ ਨੇ ਉਹ ਸੁਪਨਾ ਨਹੀਂ ਛੱਡਿਆ, ਉਹਨਾਂ ਨੇ ਉਹ ਜ਼ਿੱਦ ਨਹੀਂ ਛੱਡੀ ਜਿਹਨੂੰ ਪੂਰੀ ਕਰਕੇ ਉਹ ਜੱਜ ਬਣੀਆਂ ਨੇ। ਗੁਲਫਾਮ ਦੇ ਬਾਰੇ ਜਦੋਂ ਆਪਾਂ ਪੜ੍ਹਦੇ ਹਾਂ, ਗੁਲਫਾਮ ਜਿਹੜੀ ਮਰੇਲਕੋਟਲਾ ਦੀ ਧੀ ਹੈ, ਉਹ ਬੱਚੀ ਵਕਾਲਤ ਕਰਕੇ ਘਰੇ ਕਲਾਇੰਟ ਤੱਕ ਨੂੰ ਬਿਠਾਉਣ ਦੀ ਥਾਂ ਹੈ ਨਹੀਂ ਸੀ, ਔਰ ਇੰਨਾ ਕੁ ਸਮਰੱਥਾ ਹੀ ਹੈ ਨਹੀਂ ਸੀ ਕਿ ਵਕਾਲਤ ਕਰਨ ਤੋਂ ਬਾਅਦ ਕਿ ਕਚਹਿਰੀਆਂ ਦੇ ਵਿੱਚ ਆਪਣਾ ਖੋਖਾ ਲਾ ਲਵੇ। ਉਹ ਤਾਂ ਉਹਨਾਂ ਨੂੰ ਚੰਡੀਗੜ੍ਹੋਂ ਕਿਤੇ ਕੁਦਰਤੀ ਫੋਨ ਆ ਗਿਆ, ਉਹ ਚਲੇ ਗਏ। ਉੱਥੇ ਮਾਸਟਰ ਜੀ ਨੇ, ਜਿਨ੍ਹਾਂ ਦਾ ਅੱਜ ਕੱਲ੍ਹ ਬਹੁਤ ਚਰਚਾ ਵਾ, ਅਤੇ ਉਹਨਾਂ ਨੇ ਉਹਨੂੰ ਕਿਹਾ ਕਿ ਤੂੰ ਆਪਣਾ ਸੁਪਨਾ ਜਾਰੀ ਰੱਖ, ਤੂੰ ਆਪਣੀ ਪੜ੍ਹਾਈ ਜਾਰੀ ਰੱਖ, ਜੋ ਹੋਊਗਾ ਦੇਖਾਂਗੇ। ਜੇ ਤੈਨੂੰ ਪੜ੍ਹਾਉਣ ਦੇ ਲਈ ਉਹਨਾਂ ਨੇ ਕਿਹਾ ਕਿ ਮੈਨੂੰ ਭਾਂਡੇ ਤੱਕ ਵੇਚਣੇ ਪਏ ਤਾਂ ਮੈਂ ਉਹ ਵੀ ਵੇਚ ਦਿਆਂਗਾ। ਇਹ ਹੁੰਦੀ ਹੈ ਸਮਰਪਣ ਦੀ ਭਾਵਨਾ, ਇਹ ਹੁੰਦੀ ਹੈ ਸੇਵਾ ਦੀ ਭਾਵਨਾ। ਪਰ ਅੱਜ ਉਹ ਲੋਕ, ਕੁਛ ਲੋਕ, ਸਾਰੇ ਨਹੀਂ, ਕੁਛ ਲੋਕ ਕਰਿਸ਼ਮੇ ਦੀ ਆਸ ਦੇ ਵਿੱਚ ਹੀ ਜ਼ਿੰਦਗੀ ਜਿਉਂ ਰਹੇ ਨੇ, ਕੁਛ ਲੋਕ ਕਿਸਮਤ ਬਦਲਣ ਦੀ ਆਸ ਦੇ ਵਿੱਚ ਹੀ ਜ਼ਿੰਦਗੀ ਜਿਉਂ ਰਹੇ ਨੇ। ਕਿਸਮਤਾਂ ਬਦਲਦੀਆਂ ਨਹੀਂ ਹੁੰਦੀਆਂ, ਕਿਸਮਤਾਂ ਬਦਲਣੀਆਂ ਪੈਂਦੀਆਂ। ਜਿਸ ਤਰ੍ਹਾਂ ਇੱਕ ਫਿਲਮ ਦਾ ਡਾਇਲੋਗ ਆ ਨਾ, ਆਮਿਰ ਖਾਨ ਦੀ ਫਿਲਮ ਦਾ ਡਾਇਲੋਗ ਹੈ, ਜਿਹੜੀ 2 ਰੈਸਲਰ ਭੈਣਾਂ ਦੇ ਉੱਤੇ ਬਣੀ ਹੋਈ ਹੈ, ਅਤੇ ਉਸ ਫਿਲਮ ਦੇ ਵਿੱਚ ਉਹ ਕਹਿੰਦੇ ਕਿ ਇੱਕ ਪਲੇਅਰ ਨੂੰ ਬਣਾਉਣ ਵਾਸਤੇ, ਇੱਕ ਰਾਤੋਂ ਰਾਤ ਕੋਈ ਰੈਸਲਰ ਨਹੀਂ ਪੈਦਾ ਹੋ ਜਾਂਦਾ, ਰਾਤੋਂ ਰਾਤ ਕੋਈ ਭਲਵਾਨ ਨਹੀਂ ਬਣ ਜਾਂਦਾ। ਭਲਵਾਨ ਨੂੰ ਬਣਾਉਣ ਵਾਸਤੇ ਦਹਾਕਿਆਂ ਬੱਧੀ ਮਿਹਨਤ ਕਰਨੀ ਪੈਂਦੀ ਹੈ, ਉਹਨਾਂ ਨੂੰ, ਖਿਡਾਰੀਆਂ ਨੂੰ ਤਿਆਰ ਕਰਨਾ ਪੈਂਦਾ ਹੈ ਮਿਹਨਤ ਨਾਲ, ਲਗਨ ਨਾਲ, ਇਮਾਨਦਾਰੀ ਨਾਲ, ਸ਼ਾਬਾਸ਼ੀ ਨਾਲ। ਇਸ ਤਰ੍ਹਾਂ ਖਿਡਾਰੀ ਤਿਆਰ ਹੁੰਦੇ ਆ। ਸੋ ਇਸ ਤਰ੍ਹਾਂ ਜਿਹੜੇ ਇਮਤਿਹਾਨ ਪਾਸ ਕਰਨ ਵਾਲੇ ਹੁੰਦੇ ਉਹ ਆਪਣੇ ਅਲੱਗ ਤਰ੍ਹਾਂ ਦਾ ਸਟਰਗਲ ਕਰਦੇ ਆ। ਸੋ ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਰਿਪੋਰਟ ਦੇ ਵਿੱਚ। ਜੇਕਰ ਇਸ ਡਾਇਲੋਗ ਨੂੰ ਤੁਸੀਂ ਪੂਰਾ ਦੇਖਣਾ ਹੈ ਤਾਂ ਦੰਗਲ ਮੂਵੀ ਦਾ ਨਾਮ, ਜਿਹੜੀ ਕਿ ਬਹੁਤ ਵੱਡਾ ਬਿਜ਼ਨਸ ਕੀਤਾ ਸੀਗਾ, ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਇਹ ਡਾਇਲੋਗ ਆਮਿਰ ਖਾਨ ਨੇ ਬੋਲਿਆ ਹੋਇਆ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ